ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਉਸ ਤੋਂ ਪਹਿਲਾਂ ਕਿ ਤੁਸੀਂ ਡਾਕਟਰ ਸਾਹਿਬ ਸ਼ੁਰੂ ਕਰੋ, ਮੈਂ ਵੀ ਕੁਝ ਤੁਹਾਡੇ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਅੱਜ ਬੈਠੇ ਬੈਠੇ ਮਨ ਚ ਸੁਖਮਨੀ ਸਾਹਿਬ ਜੀ ਦੀਆਂ ਇਹ ਤੁਕਾਂ ਯਾਦ ਆਈਆਂ। ਨਿੱਕੀ ਕੀਰੀ ਮੈਂ ਕਲ ਰਾਖੇ, ਪਸਮ ਕਰੇ ਲਸਕਰ ਕੋਟ ਲਾਖੇ। ਜਦੋਂ ਪਰਮਾਤਮਾ ਕਿਸੇ ਨੂੰ ਖਤਮ ਕਰਨ ਤੇ ਆ ਜਾਵੇ ਤਾਂ ਨਿੱਕੀ ਜਿਹੀ ਕੀੜੀ ਨਾਲ ਵੀ ਲੱਖਾਂ ਦੀ ਫੌਜ ਨੂੰ ਤਬਾਹ ਕਰ ਦਿੰਦਾ ਹੈ। ਸੋ ਅੱਜ ਵੱਡੀਆਂ ਵੱਡੀਆਂ ਤਾਕਤਾਂ ਜਿਵੇਂ ਕਿ ਅਮਰੀਕਾ, ਕੈਨੇਡਾ, ਇਟਲੀ, ਚੀਨ ਵਰਗੇ ਜੋ ਮੁਲਕ ਨੇ, ਇੱਕ ਨਿੱਕੇ ਜਿਹੇ ਕਰੋਨਾ ਵਾਇਰਸ ਅੱਗੇ ਬੇਵਸ ਹਨ। ਧੰਨ ਹੈ ਗੁਰਬਾਣੀ ਵਿੱਚ ਜੋ ਵੀ ਗਿਆਨ ਦਿੱਤਾ ਗਿਆ ਹੈ ਉਹ ਬਿਲਕੁਲ ਸੱਚ ਤੇ ਸਹੀ ਹੈ। ਜੋ ਵੀਰ ਸਾਇੰਸ ਨੂੰ ਮੰਨਦੇ ਹਨ ਉਹ ਸਾਇੰਸ ਅੱਜ ਬੇਬਸ ਹੋਈ ਪਈ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਜ਼ਾਹਰ है कि दुनिया ਦੇ ਵਿੱਚ ਇਹ ਖਲਕਤ, ਇਹ ਸਾਰਾ ਸਾਡਾ ਪਲੈਨਟ ਉਸ ਨਿਰੰਕਾਰ ਨੇ, ਰੱਬ ਨੇ, ਖਾਲਕ ਨੇ ਸਿਰਜਿਆ ਹੋਇਆ ਔਰ ਇਹ ਵੀ ਉਸ ਦੀ ਤਾਕਤ ਦਾ ਜਲਵਾ ਹੈ, ਉਸ ਦਾ ਜ਼ਹੂਰ ਹੈ, ਜਿਹਦੇ ਚੋਂ ਇੱਕ ਰਿਮਾਈਂਡਰ ਵੀ ਦਿੰਦਾ ਹੈ ਕਿ ਜਿਵੇਂ ਤੁਸੀਂ ਪੜ੍ਹਿਆ ਕਿ ਨੀਕੀ ਕੀਰੀ ਨੇ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਜੇ ਲੱਖਾਂ ਦੀ ਗਿਣਤੀ ਦੇ ਵਿੱਚ ਲਸ਼ਕਰ ਹੋਣ, ਲਸ਼ਕਰ ਫੌਜੀ ਦਸਤਿਆਂ ਨੂੰ ਕਹਿੰਦੇ ਨੇ, ਫੌਜ ਨੂੰ ਕਹਿੰਦੇ ਨੇ, ਤੇ ਜੇ ਇੱਕ ਕੀੜੀ ਵਰਗੀ ਜਿਹੜੀ ਹੈ ਤਾਕਤ ਵਾਲਾ ਵੀ ਉਹਨਾਂ ਦੇ ਸਾਹਮਣੇ ਖਲੋ ਜਾਏ ਔਰ ਰੱਬ ਚਾਹੇ ਵੀ ਇਸ ਲਸ਼ਕਰ ਨੂੰ ਡਿਫੀਟ ਕਰਨਾ ਹੈ ਤੇ ਉਸ ਨੂੰ ਉਹ ਭਸਮ ਕਰ ਸਕਦਾ ਹੈ, ਤਬਾਹ ਕਰ ਸਕਦਾ ਹੈ। ਜਿਵੇਂ ਅਸੀਂ ਗੋਲਾਇਥ ਦਾ ਜ਼ਿਕਰ ਕੀਤਾ ਕਿ ਵੀ ਕਿਵੇਂ ਡੇਵਿਡ ਨੇ ਉਸ ਨੂੰ ਆਪਣੀ ਗੁਰੇਲ ਦੇ ਨਾਲ ਹੀ ਮਾਰ ਮੁਕਾਇਆ। ਔਰ ਅੱਜ ਕੱਲ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਸਾਡੇ ਮੁਸਲਮਾਨ ਵੀਰ ਭੈਣ ਜਿਹੜੇ ਰੋਜ਼ੇ ਰੱਖ ਰਹੇ ਨੇ ਉਹ ਵੀ ਇਬਾਦਤ ਦੇ ਵਿੱਚ ਨੇ, ਜਿਹੜੇ ਸਾਰੇ ਨਹੀਂ ਰੱਖਦੇ, ਕਈ ਵਾਰੀ ਸ਼ੁਰੂ ਦੇ ਅਖੀਰ ਦੇ ਰੱਖਦੇ ਨੇ। ਪਰ ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਲਈ ਵੀ, ਮੈਂ ਨਿੱਜੀ ਤੌਰ ਦੇ ਉੱਤੇ, ਕਿਉਂਕਿ ਇਸ ਕੋਸ਼ਿਸ਼ ਸੀ ਕਿ ਗੁਰਬਾਣੀ 'ਚ ਜਿਹੜੀਆਂ ਇਸਲਾਮ ਦੇ ਨਾਲ ਮੁਸਲਮਾਨ ਸਾਡੇ ਭਰਾਵਾਂ ਭੈਣਾਂ ਦੀਆਂ ਜਿਹੜੀਆਂ ਮਜ਼ਹਬੀ ਰਵਾਇਤਾਂ ਨੇ ਜਾਂ ਮਜ਼ਹਬੀ ਉਹਨਾਂ ਦੀਆਂ ਪ੍ਰੈਕਟਿਸਿਸ ਨੇ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਗੁਰਬਾਣੀ ਦੇ ਵਿੱਚ ਜਾਂ ਸਾਡੇ ਹੋਰ ਇਤਿਹਾਸਕ ਵਾਕਿਆਤ ਹੋਣ, ਉਹਨਾਂ ਨੂੰ ਮੈਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਾਂ। ਔਰ ਇਹਨੇ ਮੈਨੂੰ ਵੀ ਇੱਕ ਮੌਕਾ ਦਿੱਤਾ ਹੈ ਕਿ ਮੈਂ ਕਾਫੀ ਕੁਝ ਜਿਹੜਾ ਅਦਰਵਾਈਜ਼ ਤੁਸੀਂ ਰਵਾਨਗੀ ਦੇ ਵਿੱਚ ਪੜ੍ਹ ਜਾਂਦੇ ਹੋ, ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਇਹਨਾਂ ਦੇ ਪਿੱਛੇ ਕਿੰਨੀ ਵਿਜ਼ਡਮ ਲੁਕੀ ਹੋਈ ਹੈ। ਇਸ ਤਰ੍ਹਾਂ ਦਾ ਇੱਕ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਹੈ, ਜਿਸ ਦੇ ਉੱਤੇ ਅਸੀਂ ਪਰਸੋਂ ਉਹਦੇ 4 ਕਪਲੇਟ ਦੇ ਉੱਤੇ ਵਿਚਾਰ ਕੀਤੀ ਸੀ, ਅਗਲੇ 4 ਅਸੀਂ ਅੱਜ ਵਿਚਾਰ ਰਹੇ ਹਾਂ। ਇਹ ਐਕਸਕਲੂਸਿਵ ਮਾਰੂ ਰਾਗ ਦੇ ਵਿੱਚ ਹੈ ਔਰ ਜ਼ਾਹਰ ਹੈ ਕਿ ਮਾਰੂ ਜਦੋਂ ਅਸੀਂ ਰਾਗਾਂ ਦੀ ਤਰਤੀਬ ਵੀ ਦੇਖਦੇ ਹਾਂ ਕਿ ਜਿਵੇਂ ਜਦੋਂ ਮੇਘ ਰਾਗ ਹੈ ਤੇ ਫਿਰ ਮੇਘ ਦੇ ਨਾਲ, ਮੀਂਹ ਦੇ ਨਾਲ ਜੁੜਿਆ ਹੋਇਆ ਹੈ, ਦੀਪਕ ਜਿਹੜਾ ਉਹ ਅੱਗ ਦੇ ਨਾਲ ਜੁੜਿਆ ਹੋਇਆ ਹੈ। ਔਰ ਇਸੇ ਤਰ੍ਹਾਂ ਜਿਹੜੇ ਬਹਾਰ ਦੇ ਰੰਗ ਨੇ, ਬਸੰਤ ਰਾਗ ਹੈ ਉਹਦੇ 'ਚ ਹੈ। ਮਾਰੂ ਜ਼ਾਹਰ ਹੈ ਕਿ ਅਸੀਂ ਇਹ ਮੌਤ ਦਾ ਜਾਂ ਇੱਕ ਖੌਫ ਦਾ ਔਰ ਇੱਕ ਅਲਟੀਮੇਟ ਟਰੂਥ ਦਾ ਰਾਗ ਵੀ ਹੈ ਕਿ ਜਿਹਦੇ 'ਚ ਸਾਨੂੰ ਇਹ ਰਿਮਾਈਂਡਰ ਵੀ ਹੈ ਕਿ ਅਲਟੀਮੇਟਲੀ ਇਹ ਸਾਰਾ ਜਿਹੜੀ ਦੁਨੀਆ ਹੈ ਇਹ ਇੱਕ ਸਹਿਰ ਮੇਲਾ ਹੈ। ਜਿਹਨੂੰ ਕਬੀਰ ਸਾਹਿਬ ਨੇ ਵੀ ਕਿਹਾ ਕਿ ਇਹ ਦੁਨੀਆ ਇੱਕ ਸਹਿਰ ਮੇਲਾ ਹੈ, ਦਸਤਗੀਰੀ ਨਾ ਹੈ, ਇਹਨੂੰ ਤੁਸੀਂ ਫੜ ਨਹੀਂ ਸਕਦੇ। ਸਹਿਰ ਮੇਲਾ ਜਿਹੜਾ ਤੁਹਾਡਾ ਇਲੂਜਨ ਹੈ, ਇੱਕ ਇਮੈਜਿਨਰੀ ਤੁਸੀਂ ਇੱਕ ਦੁਨੀਆ 'ਚ ਰਹਿੰਦੇ ਹੋ। ਔਰ ਇਸ ਸ਼ਬਦ 'ਚ ਵੀ ਗੁਰੂ ਸਾਹਿਬ ਨੇ ਜਿੱਥੇ ਮੁਸਲਮਾਨ ਭਰਾਵਾਂ ਭੈਣਾਂ ਦੇ ਉੱਤੇ ਫੋਕਸ ਰੱਖਦੇ ਆ, ਉਹਨਾਂ ਦੀਆਂ ਮਜ਼ਹਬੀ ਜਿਹੜੀਆਂ ਪ੍ਰੈਕਟਿਸਿਸ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਸਮਝਾਇਆ ਕਿ ਕਿਵੇਂ ਅਸਲ ਜਿਹੜਾ ਐਲੀਮੈਂਟ ਹੈ ਮਜ਼ਹਬ ਦਾ ਉਹ ਕੀ ਹੈ ਔਰ ਮਹਿਜ਼ ਉਹਨੂੰ ਸਿਰਫ ਰਸਮ ਤੱਕ ਮਹਿਦੂਦ ਕਰ ਦੇਣਾ, ਕਿਵੇਂ ਉਸ ਸੱਚਾਈ ਵੱਲ ਪਿੱਠ ਕਰਨਾ। ਔਰ ਅੱਜ ਦੇ ਜਿਹੜੇ 4 ਕਪਲੇਟ ਨੇ ਉਹਨਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਸਾਰੇ ਜਿਹੜੇ ਇਸਲਾਮ ਨਾਲ ਸੰਬੰਧਿਤ ਪ੍ਰੈਕਟਿਸਿਸ ਨੇ ਜਾਂ ਉਹਨਾਂ ਦੇ ਜਿਹੜੇ ਮੁਕਾਮ ਨੇ ਉਹਨਾਂ ਦਾ ਜ਼ਿਕਰ ਕਰਕੇ ਟਰੂਥਫੁਲ ਲਿਵਿੰਗ ਦਾ ਮੈਸੇਜ ਦਿੱਤਾ। ਗੁਰੂ ਸਾਹਿਬ ਨੇ ਫਰਮਾਇਆ, ਮੱਕਾ ਮਿਹਰ ਰੋਜ਼ਾ ਪੈ ਖਾਕਾ, पेश्त पीर लफ्ज कमाए अंदाजा, हूर नूर मुश्क खुदाया, बंदगी अल्लाह आला हुजरा, सच कमावे सोई काजी, जो दिल सुध है सोई हाजी, सो मुल्ला
ਮਲਾਉਨ ਨਿਵਾਰੇ ਸੋ ਦਰਵੇਸ਼ ਜਿਸ ਸਿਫਤ ਧਰਾ ਸਭੇ ਵਕਤ ਸਭੇ ਕਰ ਵੇਲਾ ਖਾਲਕ ਯਾਦ ਦਿਲੇ ਮੈਂ ਮੌਲਾ ਤਸਬੀ ਯਾਦ ਕਰੋ 10 ਮਰਦਨ ਸੁन्नत सील बंदान बरा दिल में जानो सब फिलहाला खिल खाना बिरादर हमू जंजाला मीर मलक उमरे फन आया एक मुकाम खुदाए दरा। ये याद करवाया कि भाई मेरे मुसलमान वीर तू मक्के भी जानदा है, तू रोजे भी रखदा है, तू ਇਹ ਵੀ ਚਾਹਨਾ ਕਰਦਾ ਹੈ ਕਿ ਤੇਰੇ ਲਈ ਬਹਿਸ਼ਤ ਦੇ ਜੰਨਤ ਦੇ ਦਰਵਾਜ਼ੇ ਖੁੱਲਣ ਔਰ ਤੇਰਾ ਇਹ ਵੀ ਬਿਲੀਵ ਹੈ ਕਿ ਭਾਈ ਇਹ ਕਸਤੂਰੀਆਂ ਖੁਸ਼ਬੂਆਂ ਜਾਂ ਹੂਰਾਂ ਬਹਿਸ਼ਤ ਦੀਆਂ ਇਹਨਾਂ ਸਭ ਦੀ ਤੂੰ ਚਾਹਨਾ ਵੀ ਕਰਦਾ ਔਰ ਇਸ ਸਾਰੇ ਦੇ ਵਿੱਚ ਗੁਰੂ ਸਾਹਿਬ ਨੇ ਪਹਿਲੇ ਕਪਲੇਟ 'ਚ ਯਾਦ ਕਰਵਾਇਆ ਕਿ ਮੱਕੇ ਦੇ ਨਾਲ ਮੁਹੱਬਤ ਇਹ ਵੀ ਮੈਸੇਜ ਦਿੰਦੀ ਹੈ ਕਿ ਤੇਰੇ ਅੰਦਰ ਮਿਹਰ ਹੋਏ, ਤੇਰੇ ਅੰਦਰ ਤਰਸ ਹੋਏ, ਤੇਰੇ ਅੰਦਰ ਜਦੋਂ ਤੂੰ ਮੱਕੇ ਦੀ ਹਿਜਰਤ ਮੱਕੇ ਦਾ ਹਜ ਕਰਦਾ ਤੇ ਜ਼ਾਹਰਾ ਤੌਰ ਦੇ ਅੰਦਰ ਤੇਰੇ ਅੰਦਰ ਵੀ ਇਹ ਤਰਸ ਪੈਦਾ ਹੋਏ ਕਿ ਜਿਵੇਂ ਰੱਬ ਆਪਣੀ ਖਲਕਤ ਨੂੰ ਜਿਹੜਾ ਉਹ ਪਿਆਰ ਕਰਦਾ ਹੈ, ਉਸ ਦੀ ਹਰ ਕਮੀ ਨੂੰ ਵੀ ਇਗਨੋਰ ਕਰਦਾ ਹੈ, ਤੇਰੇ ਅੰਦਰ ਤਰਸ ਹੋਏ ਮੱਕਾ ਮਿਹਰ ਰੋਜ਼ਾ ਪੈ ਖਾਕਾ ਕਿ ਤੂੰ ਰੋਜ਼ੇ ਰੱਖਦਾ ਹੈ, ਬਹੁਤ ਚੰਗੀ ਗੱਲ ਹੈ। ਪਰ ਕੀ ਇਹਨਾਂ ਰੋਜ਼ਿਆਂ ਨੇ ਤੇਰੇ ਅੰਦਰ ਹਿਊਮਿਲਿਟੀ ਭਰੀ ਹੈ, ਤੇਰੇ ਅੰਦਰ ਨਿਮਰਤਾ ਆਈ ਹੈ, ਤੇਰੇ ਅੰਦਰ ਆਜ਼ਜ਼ੀ ਆਈ ਹੈ? ਤੇ ਇਹ ਆਜ਼ਜ਼ੀ ਹੈ ਕਿ ਰੱਬ ਦੇ ਬੰਦਿਆਂ ਦੀ, ਰੱਬ ਦੇ ਪਿਆਰਿਆਂ ਦੀ ਖਾਕ ਹੋਣਾ, ਰੋਜ਼ਾ ਪੈ ਖਾਕਾ। ਇਹ ਹਿਊਮਿਲਿਟੀ ਹੈ ਕਿ ਜਿੱਥੇ ਤੂੰ ਇਸ ਰਸਤੇ ਤੇ ਤੁਰਦਿਆਂ ਆਪਣੀ ਅਨਾ ਛੱਡ ਕੇ ਆਪਣੇ ਅੰਦਰ ਜਿਹੜੀ ਹੈ ਉਹ ਹਿਊਮਿਲਿਟੀ ਲਿਆਏ। ਇਸ਼ਕ ਪੀਰ ਲਫ਼ਜ਼ ਕਮਾਏ ਅੰਦਾਜ਼ਾ, ਜਿਹੜੀ ਬਹਿਸ਼ਤ ਹੈ ਉਹ ਇਸ ਨਾਲ ਹੀ ਤੈਨੂੰ ਸੰਭਵ ਹੈ ਕਿ ਜੇ ਤੂੰ ਆਪਣੇ ਨਬੀ ਦੇ ਲਫ਼ਜ਼ਾਂ ਨੂੰ, ਔਰ ਇਹਦੇ ਚ ਪੀਰ ਲਫ਼ਜ਼, ਇਹ ਜਿਹੜਾ ਤੇਰਾ ਮੁਰਸ਼ਦ ਹੈ ਜਿਸ ਦੀ ਤੂੰ ਅਗਵਾਈ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ, ਉਸ ਦੇ ਲਫ਼ਜ਼ਾਂ ਦੇ ਉੱਤੇ ਕਮਾਏ ਅੰਦਾਜ਼ਾ ਕੋਸ਼ਿਸ਼ ਕਰ। ਬੇਸ਼ੱਕ ਮੁਕੰਮਲ ਕੋਈ ਨਹੀਂ ਹੋ ਸਕਦਾ ਪਰ ਕੋਸ਼ਿਸ਼ ਕਰ ਕਿ ਤੂੰ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਜ਼ਿੰਦਗੀ 'ਚ ਕਮਾਣਾ ਹੈ। ਨੂਰ ਨੂਰ ਮੁਸ਼ਕ ਖੁਦਾਇਆ ਬੰਦਗੀ ਅੱਲਾਹ ਆਲਾ ਹੁਜਰਾ। ਹੁਣ ਜ਼ਾਹਰ ਹੈ ਕਿ ਜਿਹੜੇ ਲੋਕ ਖਾਸ ਤੌਰ ਤੇ ਇਕੱਲੇ ਬੰਦਗੀ ਕਰਨਾ ਚਾਹੁੰਦੇ ਨੇ, ਜਿਵੇਂ ਸਾਡੇ ਵੀ ਹੁੰਦਾ ਹੈ, ਜਿੱਥੇ ਘਰ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਜਾਂ ਇੱਕ ਕਮਰਾ ਮਾਰਕ ਕੀਤਾ ਹੈ ਜਿੱਥੇ ਤੁਸੀਂ ਸਵੇਰੇ ਸ਼ਾਮ ਜਾਂ ਜਦੋਂ ਤੁਹਾਨੂੰ ਵਕਤ ਮਿਲਦਾ ਹੈ ਤੁਸੀਂ ਬੰਦਗੀ ਕਰਦੇ ਹੋ, ਉਹਨੂੰ ਹੁਜਰਾ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ। ਔਰ ਖਾਸ ਤੌਰ ਤੇ ਬਹੁਤ ਸਾਰੇ ਪੀਰਾਂ ਫਕੀਰਾਂ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ 'ਚ ਵੀ ਹੁਜਰੇ ਦਾ ਲਫ਼ਜ਼ ਹੁੰਦਾ ਹੈ ਜਿੱਥੇ ਉਹ ਬੈਠ ਕੇ ਬੰਦਗੀ ਕਰਦੇ ਨੇ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜੀ ਬਹਿਸ਼ਤ ਦੀ ਚਾਹਨਾ ਕਰਕੇ ਤੂੰ ਹੂਰਾਂ ਦੀ ਕਾਮਨਾ ਵੀ ਕਰਦਾ ਹੈ, ਪਰ ਕੀ ਤੇਰੇ ਅੰਦਰ ਖੁਦਾ ਦਾ ਪਿਆਰ, ਅੱਲਾ ਦੀ ਮੁਹੱਬਤ ਇਸ ਕਦਰ ਹੈ ਕਿ ਹੂਰ ਨੂਰ ਮੁਸ਼ਕ ਖੁਦਾਇਆ ਬੰਦਗੀ ਅੱਲਾਹ ਆਲਾ ਹੁਜਰਾ, ਤੇਰਾ ਸਭ ਤੋਂ ਆਲਾ ਹੁਜਰਾ ਤੇ ਇਹੀ ਹੋਏਗਾ, ਤੈਨੂੰ ਕਿਸੇ ਕਮਰੇ ਦੀ ਲੋੜ ਨਹੀਂ ਹੈ। ਤੇਰੇ ਅੰਦਰ ਜੇ ਅੱਲਾ ਦੀ ਬੰਦਗੀ ਹੈ ਤੇ ਇਹੀ ਆਲਾ ਹੁਜਰਾ। ਆਲਾ ਹੁੰਦਾ ਹੈ, ਅਸੀਂ ਕਹਿੰਦੇ ਹਾਂ ਜੀ ਉਹ ਆਲਾ ਤਾਲੀਮ ਯਾਫਤਾ, ਬਹੁਤ ਪੜਿਆ ਹੋਇਆ, ਸਭ ਤੋਂ ਉੱਪਰ ਤੇਰਾ ਸਭ ਤੋਂ ਵੱਡਾ ਹੁਜਰਾ ਇਹੀ ਹੈ ਕਿ ਤੂੰ ਬੰਦਗੀ ਅੱਲਾ, ਕਿ ਤੂੰ ਰੱਬ ਦੀ ਬੰਦਗੀ ਕਰੇ ਔਰ ਖੁਦਾ ਦਾ ਹੋਣਾ ਇਸ ਤੇ ਤੇਰਾ ਇੰਨਾ ਯਕੀਨ ਹੋਏ ਕਿ ਤੇਰੇ ਚਾਰ ਚਫੇਰੇ ਇਵੇਂ ਲੱਗੇ ਤੈਨੂੰ ਕਿ ਰੱਬ ਦੀਆਂ ਖੁਸ਼ਬੂਆਂ ਫੈਲੀਆਂ ਹੋਈਆਂ ਨੇ। ਹੂਰ ਨੂਰ ਮੁਸ਼ਕ ਖੁਦਾਇਆ ਬੰਦਗੀ ਅੱਲਾਹ ਆਲਾ ਹੁਜਰਾ। ਫਿਰ ਉਹਨਾਂ ਨੇ ਕਾਜ਼ੀ, ਹਾਜ਼ੀ, ਮੁੱਲਾ ਔਰ ਫਕੀਰ, ਇਹਨਾਂ ਚਾਰਾਂ ਹੀ ਕੈਟਾਗਰੀਜ਼ ਨੂੰ ਜਿਹੜੀਆਂ ਜ਼ਾਹਰ ਹੈ ਮਜ਼ਹਬ ਦੇ ਆਗੂ ਨੇ, ਲੀਡਰ ਨੇ, ਉਹਨਾਂ ਨੂੰ ਐਡਰੈਸ ਕਰਦਿਆਂ ਕਈਆਂ ਨੇ ਸੱਚ ਕਮਾਵੇ ਸੋਈ ਕਾਜ਼ੀ। ਉਹਨਾਂ ਨੇ ਕਿਹਾ ਵੀ ਕਾਜ਼ੀ ਸਾਹਿਬ ਤੁਹਾਨੂੰ ਤਾਂ ਹੀ ਕਾਜ਼ੀ ਕਹਾਣ ਦਾ ਹੱਕ ਹੈ ਜੇ ਤੁਸੀਂ ਸੱਚ ਕਮਾਉਂਦੇ ਹੋ। ਤੁਹਾਡਾ ਜੁਰਿਸਪ੍ਰੂਡੈਂਸ, ਤੁਸੀਂ ਜਦੋਂ ਮੁਨਸਫ ਦੀ ਕੁਰਸੀ ਤੇ ਬੈਠਦੇ ਹੋ ਤੇ ਸੱਚ ਤੇ ਬੇਸ ਤੁਸੀਂ ਨਿਆਂ ਕਰਦੇ ਹੋ। ਸੱਚ ਕਮਾਵੇ ਸੋਈ ਕਾਜ਼ੀ ਜੋ ਦਿਲ ਸੁਧ ਹੈ ਸੋਈ ਹਾਜ਼ੀ। ਹੁਣ ਜ਼ਾਹਰ ਹੈ ਜਿਹੜੇ ਹੱਜ ਕਰਕੇ ਆਂਦੇ ਸੀ, ਹੁਣ ਤਾਂ
ਸੁਖੈਨ ਹੋ ਗਿਆ, ਜਹਾਜ਼ਾਂ ਨੇ ਮੁਕੰਮਲ ਕਰ ਦਿੱਤਾ। ਪਰ ਇਉਂ ਵੀ ਹੁੰਦਾ ਸੀ ਕਿ ਭਾਈ ਜਿਹੜਾ ਹਜ ਕਰਕੇ ਆਇਆ, ਕਿਸੇ ਕਿਸੇ ਨੂੰ ਹੀ ਜਿਹੜਾ ਇਹ ਉਦੋਂ ਨਸੀਬ ਹੁੰਦਾ ਸੀ। ਸਾਰਿਆਂ ਦੀ ਚਾਹਨਾ ਹੁੰਦੀ ਸੀ ਕਿ ਜ਼ਿੰਦਗੀ 'ਚ ਇੱਕ ਵਾਰ ਜ਼ਰੂਰ ਕਰੀਏ। ਤਾਂ ਹਾਜ਼ੀਆਂ ਦਾ ਬਹੁਤ ਸਤਿਕਾਰ ਹੁੰਦਾ ਸੀ ਕਿ ਭਾਈ ਇਹ ਹਜ ਕਰਕੇ ਆਇਆ, ਉਹਨੂੰ ਹੀ ਲੋਕ ਜਿਹੜਾ ਹੈ ਉਹ ਪਿਆਰ ਕਰਦੇ ਸੀ ਕਿ ਇਹਨੇ ਜਿਹੜਾ ਮੱਕਾ ਸ਼ਰੀਫ ਦੇ ਦਰਸ਼ਨ ਕੀਤੇ ਨੇ, ਦੀਦਾਰ ਕੀਤੇ ਨੇ, ਤੇ ਜੇ ਮੈਂ ਇਹਦੇ ਦੀਦਾਰ ਕਰਾਂ ਤੇ ਮੈਨੂੰ ਜਿਹੜਾ ਹੈ ਉਹੀ ਨੇਮਤਾਂ ਹਾਸਲ ਹੋਣਗੀਆਂ। ਪਰ ਗੁਰੂ ਸਾਹਿਬ ਨੇ ਹਾਜੀ ਨੂੰ ਇਹ ਕਿਹਾ ਕਿ ਜੋ ਦਿਲ ਸੁੱਧ ਹੈ, ਕਿ ਤੂੰ ਹਜ ਤਾਂ ਕਰਕੇ ਆਇਆ, ਪਰ ਕੀ ਤੇਰਾ ਹੁਣ ਦਿਲ ਪਿਉਰੀਫਾਈਡ ਹੈ, ਕਿ ਤੂੰ ਆਪਣੇ ਦਿਲ ਨੂੰ ਸੋਧ ਲਿਆ? ਸੋਧਨ ਸ਼ਬਦ ਸ਼ੋਧਨ ਤੋਂ ਆਇਆ, ਪਿਓ। ਕੀ ਤੇਰਾ ਹੁਣ ਦਿਲ ਹਜ ਕਰਨ ਤੋਂ ਬਾਅਦ ਤੂੰ ਦੁਨੀਆਦਾਰੀ ਦੇ ਚੱਕਰਾਂ ਤੋਂ ਨਿਕਲ ਕੇ ਸੱਚਮੁੱਚ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰ ਲੈ? ਸੋ ਮੁੱਲਾ ਮਲਾਉਨ ਨਿਵਾਰੇ, ਸੋ ਦਰਵੇਸ਼ ਜਿਸ ਸਿਫਤ ਧਰਾ। ਮਲਾਉਨ ਹੁੰਦੇ ਨੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਸਟ, ਐਂਗਰ, ਗਰੀਡ, ਅਟੈਚਮੈਂਟ, ਈਗੋ। ਉਹਨਾਂ ਨੇ ਕਿਹਾ ਵੀ ਮੁੱਲਾ ਉਹ ਹੈ, ਮੁੱਲਾ ਉਸ ਨੂੰ ਹੀ ਬਣਨਾ ਚਾਹੀਦਾ ਜਾਂ ਉਹੀ ਕਹਾਣ ਦਾ ਹੱਕ ਰੱਖਦਾ ਹੈ ਜਿਹੜਾ ਮਲਾਉਨ ਹੁੰਦਾ ਹੈ ਕਿ ਇਹ ਵਿਕਾਰ ਜਿਹਨੇ ਮਨ ਚੋਂ ਸਾਫ਼ ਕਰ ਲਏ ਨੇ। ਸੋ ਦਰਵੇਸ਼ ਜਿਸ ਸਿਫਤ ਧਰਾ। ਦਰਵੇਸ਼ ਹੁਣ ਫਕੀਰ ਜਿਹੜਾ ਹੈ ਘਰ-ਬਾਰ ਛੱਡ ਦਿੱਤਾ ਹੈ, ਜਾਂ ਜਿਵੇਂ ਮੈਂ ਕਿਹਾ ਵੀ ਫਕੀਰਾਂ ਦੇ ਅੱਗੋਂ ਰੁਤਬੇ ਨੇ, ਉਹਨਾਂ ਦੇ ਵਿੱਚ ਵਲੀ ਵੀ ਹੈ, ਉਹਨਾਂ 'ਚ ਗੌਸ ਵੀ ਹੈ, ਉਹਨਾਂ 'ਚ ਕਲੰਦਰ ਵੀ ਹੈ, ਉਹਦੇ 'ਚ ਜਿਹੜਾ ਹੈ ਉਹ ਇਹ ਸਾਰੇ ਜਿਹੜੇ ਰੁਤਬੇ ਨੇ ਅੱਡ ਅੱਡ, ਜਿਨ੍ਹਾਂ ਨੂੰ ਉਹਨਾਂ ਦੇ ਮੁਤਾਬਕ ਜਿਹੜਾ ਉਹ ਬੜਾ ਰਿਸਪੈਕਟ ਮਿਲਦਾ। ਪਰ ਗੁਰੂ ਸਾਹਿਬ ਨੇ ਕਿਹਾ ਕਿ ਕੀ ਤੇਰਾ ਸਾਰਾ ਜੀਵਨ ਸਿਫਤ ਦੇ ਵਿੱਚ ਗੁਜ਼ਰਦਾ ਹੈ? ਅੱਲਾਹ ਤਾਲਾ ਦੀ ਤੂੰ ਸਿਫਤ ਸਲਾਹ 'ਚ ਹੈ। ਜੇ ਤੂੰ ਸੱਚਮੁੱਚ ਅੰਦਰੋਂ ਜੁੜਿਆ ਹੋਇਆ ਫਿਰ ਤੈਨੂੰ ਫਕੀਰ ਕਹਾਣ ਦਾ ਹੱਕ ਹੈ। ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਿਲੇ ਮੈਂ ਮੌਲਾ। ਤਸਬੀਹ ਯਾਦ ਕਰੋ 10 ਮਰਦਨ, ਸੁਨਤ ਸੀਲ ਬੰਦਾਨ ਤਰਾ। ਇਹ ਭਾਈ 5 ਵੇਲੇ ਦਾ ਤੂੰ ਨਮਾਜ਼ੀ ਹੈ, ਪਰ ਬਸ ਉਹ 5 ਵੇਲੇ ਅੱਲਾਹ ਨੂੰ ਯਾਦ ਕਰਕੇ ਬਾਕੀ ਵਕਤ ਤੇਰਾ ਕਿਵੇਂ ਗੁਜ਼ਰਦਾ ਹੈ? ਜੇ ਤਾਂ ਉਹ ਯਾਦ ਬਾਕੀ ਤੇਰੇ ਨਾਲ ਨਿਰੰਤਰ ਬਣ ਜਾਏ, ਲਗਾਤਾਰਤਾ ਬਣ ਜਾਏ, ਸਭੇ ਵਕਤ ਸਭੇ ਕਰ ਵੇਲਾ, ਤੇਰਾ ਹਰ ਵੇਲਾ ਹੀ ਅੱਲਾਹ ਤਾਲਾ ਦੀ ਬੰਦਗੀ ਜਾਂ ਯਾਦ ਦਾ ਹੋਏ, ਤੇ ਫਿਰ ਤੇਰੇ ਅੰਦਰ ਖਾਲਕ ਯਾਦ ਦਿਲੇ ਮੈਂ ਮੌਲਾ, ਕਿ ਤੈਨੂੰ ਹਮੇਸ਼ਾ ਖਾਲਕ ਦੇ ਵਿੱਚ, ਤੇਰੀ ਉਸ ਮੌਲਾ ਦੇ ਵਿੱਚ ਤੇਰਾ ਧਿਆਨ ਜੁੜਿਆ ਰਹੇ। ਹਰ ਦਮ, ਹਰ ਪਲ, ਹਰ ਸਾਹ ਦੇ ਨਾਲ ਤੈਨੂੰ ਆਪਣਾ ਮੌਲਾ ਖਾਲਕ ਯਾਦ ਹੋਏ। ਤਸਬੀਹ ਯਾਦ ਕਰੋ 10 ਮਰਦਨ। ਫਿਰ ਤੈਨੂੰ ਹੱਥ ਦੇ ਵਿੱਚ ਤਸਬੀਹ ਜਾਂ ਰੋਜ਼ਰੀ ਬੀਡ ਫੜਨ ਦੀ ਲੋੜ ਨਹੀਂ ਹੈ। ਜੇ ਅੱਠੇ ਪੈਰ ਤੇਰੇ ਹਰ ਸਾਹ ਦੇ ਨਾਲ ਹੀ ਜੇ ਰੱਬ ਦੀ ਯਾਦ ਹੈ ਤੇ ਉਹ ਤੇਰੀ ਤਸਬੀਹ ਹੋਏ। ਸੁਨਤ ਸੀਲ ਬੰਧਾਨ ਪਰਾ, ਕਿ ਤੂੰ ਆਪਣੇ ਅੰਦਰ ਸੀਲਤਾ ਦੇ ਗੁਣ ਪੈਦਾ ਕਰ, ਆਪਣੇ ਮਨ ਨੂੰ ਤੂੰ ਦੌੜਨ ਤੋਂ ਰੋਕ ਲੈ ਤੇ ਮੰਨ ਲੈ ਕਿ ਫਿਰ ਤੂੰ ਜੋ ਸੁਨਤ ਮੰਨਦਾ ਹੈ ਉਸ ਸੁਨਤ ਦੇ ਉੱਤੇ ਤੂੰ ਅਮਲ ਕਰ ਰਿਹਾ ਹੈ, ਤੇਰਾ ਮਨ ਤੇਰੇ ਕਾਬੂ 'ਚ ਹੈ। ਦਿਲ ਮੈਂ ਜਾਨੋ ਸਭ ਫਿਲਹਾਲਾ, ਖਿਲ ਖਾਨਾ ਬਿਰਾਦਰ ਹਮੂ ਜੰਜਾਲਾ। ਮੀਰ ਮਲਕ ਉਮਰੇ ਫਨਾਇਆ, ਏਕ ਮੁਕਾਮ ਖੁਦਾਏ ਦਰ। ਦਿਲ ਮੈਂ ਜਾਨੋ ਸਭ ਫਿਲਹਾਲਾ, ਜੇ ਉੱਪਰਲੀਆਂ ਸਾਰੀਆਂ ਚੀਜ਼ਾਂ ਤੇਰੇ 'ਚ ਆ ਗਈਆਂ ਨੇ, ਫਿਰ ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜੋ ਨਜ਼ਰ ਆ ਰਿਹਾ ਬਾਹਰ ਇਹ ਸਾਰਾ ਜਾਣ ਵਾਲਾ ਹੈ, ਫਿਲਹਾਲ ਹੈ, ਟੈਂਪਰੇਰੀ ਹੈ। ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹ ਦੁਨੀਆ ਮੁਕਾਮੇ ਫਾਨੀ। ਇਸ ਗੱਲ ਦੇ ਉੱਤੇ ਮਨ ਟਿਕੇ, ਤਹਿਕੀਕ ਦਿਲਦਾਨੀ, ਇਸ ਗੱਲ ਤੇ ਤਹਿਕੀਕ ਹੋਏ ਕਿ ਇਹ ਦੁਨੀਆ ਮੁਕਾਮੇ ਫਾਨੀ ਹੈ। ਦਿਲ ਮੈਂ ਜਾਨੋ ਸਭ ਫਿਲਹਾਲ ਹੈ, ਸਭ ਵਕਤੀ ਹੈ। ਖਿਲ ਖਾਨ ਬਿਰਾਦਰ ਹਮੂ ਜੰਜਾਲਾ। ਖਿਲ ਖਾਨ ਹੁੰਦਾ ਹੈ ਟੱਬਰ, ਬਰਾਦਰ ਹੈ ਭਰਾ, ਕਿ ਇਹ ਸਾਰਾ ਜਿਹੜਾ ਘਰੇਲੂ ਜ਼ਿੰਦਗੀ ਦਾ ਵੀ ਸਾਰਾ ਦਾਇਰਾ ਇੱਕ ਜੰਜਾਲ ਹੀ ਹੈ। ਇਹ ਜੇ ਇਹਨਾਂ ਦੀ ਵਜ੍ਹਾ ਕਰਕੇ ਤੂੰ ਰੱਬ ਨਾਲੋਂ ਟੁੱਟ ਜਾਏ ਤੇ ਜੰਜਾਲ ਹੈ, ਤੇ ਜੇ ਤੂੰ ਇੱਥੇ ਰਹਿੰਦੇ ਆ ਆਪਣੇ ਫਰਜ਼ ਪੂਰੇ ਕਰਦੇ ਆ ਵੀ ਰੱਬ ਦੇ ਨਾਲ ਜੁੜਿਆ ਹੋਇਆ, ਤੇ ਫਿਰ ਇਹੀ ਤੇਰੀ ਜੰਨਤ ਵੀ ਹੈ। ਔਰ ਖਿਲ ਖਾਨਾ ਬਿਰਾਦਰ ਹਮੂ ਜੰਜਾਲਾ। ਔਰ ਇਸ ਗੱਲ ਤੇ ਧਿਆਨ ਰਹੇ, ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਏ ਦਰਾ, ਕਿ ਇਸ ਗੱਲ ਦੇ ਉੱਤੇ ਯਕੀਨ ਕਰ। ਮੀਰ ਹੁੰਦਾ ਹੈ ਸ਼ਾਹ, ਮਲਕ ਵੀ ਜਿਹੜਾ ਆਨਰਡ ਹੁੰਦਾ ਸੀ, ਸ਼ਾਹ ਹੀ ਉਹਨੂੰ ਬਾਦਸ਼ਾਹ ਹੁੰਦੇ ਸੀ, ਟਾਈਟਲ ਸੀ ਕਿ ਮਲਕ ਬਣਾਇਆ। ਅੱਜ ਵੀ ਬਹੁਤ ਸਾਰੇ ਮਲਕ ਸਾਹਿਬ ਹੋਣਗੇ,
इधर भी ने साडे च भी मलक ने। ਇਹ ਉਹ ਸੀ ਜਿਨ੍ਹਾਂ ਨੂੰ ਕੋਈ ਪਾਵਰ ਦਿੱਤੀ ਹੁੰਦੀ ਸੀ, ਫਿਰ ਇਹ ਬਾਅਦ ਦੇ ਵਿੱਚ ਨਾਂ ਦਾ ਹੀ ਹਿੱਸਾ ਬਣ ਗਿਆ ਉਹਦੇ ਨਾਂ ਨਾਲ ਹੀ, ਕਿ ਭਾਈ ਮੀਰ ਹੋਏ, ਮਲਕ ਹੋਏ, ਉਮਰ ਜਿਹੜੇ ਅਮੀਰ ਦਰਬਾਰ ਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਇਹ ਉਮਰਾ ਕਹਿੰਦੇ ਸੀ, ਉਮਰ, ਕਿ ਵੀ ਇਹ ਉਮਰ ਹੈ। ਔਰ ਇਸ ਨੂੰ ਹੀ ਅਸ਼ਰਫੀਆ ਵੀ ਕਹਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਮੀਰ ਹੋਣ, ਮਲਕ ਹੋਣ, ਉਮਰ ਹੋਣ, ਇਹ ਸਾਰੇ ਫਨ ਆਇਆ, ਇਹਨਾਂ ਸਭ ਨੇ ਖਤਮ ਹੋ ਜਾਣਾ ਹੈ, ਫਨਾ ਹੋਣ ਵਾਲੇ ਨੇ। ਏਕ ਮੁਕਾਮ ਖੁਦਾਏ ਦਰਾ, ਸਿਰਫ ਤੇ ਸਿਰਫ ਇੱਕ ਚੀਜ਼ ਰਹਿਣੀ ਹੈ ਜਾਂ ਇੱਕ ਚੀਜ਼ ਰਹਿਣ ਵਾਲੀ ਹੈ, ਉਹ ਖੁਦਾ ਦਾ ਨਾਮ ਹੈ, ਉਹ ਰੱਬ ਹੈ। ਸੋ ਬਾਕੀ ਸ਼ਬਦ ਦੇ ਵਿਚਾਰ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਰਾਂਗੇ। ਔਰ ਇਸ ਤੁਸੀਂ ਇਸ ਤੇ ਕੁਝ ਕਹਿਣਾ ਚਾਹੋ ਤਾਂ ਠੀਕ ਹੈ, ਅਦਰਵਾਈਜ਼ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਨੂੰ ਸਾਡਾ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਉਹ ਪਸੰਦ ਵੀ ਆਇਆ ਹੋਵੇਗਾ ਔਰ ਤੁਸੀਂ ਰੂਬਰੂ ਵੀ ਹੋਏ ਹੋ ਸਾਡੇ ਦਰਸ਼ਕਾਂ ਦੇ। ਸੋ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕੀਤਾ ਹੈ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਸਨ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।